अस्सलाम वालेकुम जी की हाल ने तुसी कहना जी भरा इन्ने दिनों बाद फिर हाजिर हो गया बस फिर यार आउणियां जानियां लगे रहिंदा मैं कहना ना कि कदी मेरियां आउणियां वेखो ते कदी मेरियां जानियां वेखो भरा किसी टाइम ही आ सकदा है ते किसी टाइम ही जा सकदा है क्योंकि तुहाडा भरा है बिजी बंदा ठीक है भाई जी जिंदगी च मसरूफियात ही बड़ियां ने ठीक है इन्ने ज़्यादा वेले हो गए हैं कि जिंदगी दे विच टाइम अपने जोगा नहीं बचिया ते की हाल ने जी किदां सेहतां तबीयतां वल ने मेरियां भैणां मेरे भरा भतीजे भांजे उन्हां दे बच्चे नानके दादके चाचे ताए सब ठीक ने सभी एस में से उम्मीद है कि तुम भी सारे खैर खरीद लो क्योंकि तेरा भरा बिल्कुल खैर खरीद नाल है लेकिन मैंने लगता है कि रमजाना खैर खरीद नाल नहीं है क्योंकि रमजाना इंज जो धोन मारते हैं इंज पक्का रमजाना का ब्लड प्रेशर वध जाता की किते जोड़ जुड़ दिन दुख रहे जोड़ा ने की दुखना दुखे बंदे ने की दुखना बस ए ਹੁੰਦਾ है दुखे बंदे की कहानी ठीक है आज तुहानू सुनावांगे दुखे बंदे की कहानी दुखे बंदे की जुबानी दुखे बंदे आप क्या कहना चाहेंगे अपनी जिंदगी के तासुरात के बारे में और गमगीन मामलात के बारे में शुक्र है अल्हम्दुलिल्लाह अल्लाह ताला जिन्नी च रखे राजी हां अल्लाह दा करम है बड़ा आसान है ਤੇ ਤੇਰੀਆਂ ਜਿਹੜੀਆਂ ਆਉਣੀਆਂ ਜਾਣੀਆਂ ਤੇ ਮੈਨੂੰ ਗੱਲ ਦਾ ਹਾਸਾ ਆ ਗਿਆ ਵੀ ਉਹਨੇ ਦੂਸਰੇ ਨੇ ਤੋਤੇ ਨੇ ਗਲੈਰੀ ਨਾਲ ਪਾ ਲਈ ਯਾਰੀ ਤੇ ਗਲੈਰੀ ਨੂੰ ਤੋਤਾ ਕਹਿੰਦਾ ਵੀ ਆਵੀਂ ਯਾਰ ਮੇਰੇ ਕੋਲ ਗਾਲੜ ਨੂੰ ਕਹਿੰਦਾ ਤੇ ਤੋਤੇ ਕੋਲ ਗਿਆ ਗਾਲੜ ਤੇ ਤੋਤੇ ਨੇ ਬੜੇ ਉਹਨੂੰ ਫਰੂਟ ਖਵਾਏ ਤੇ ਉਹਨੂੰ ਬਾਗ ਦੇ ਵਿੱਚ ਸੈਰ ਕਰਾਈ ਕਿਧਰੇ ਅਮਰੂਦ ਕਿਧਰੇ ਸੇਬ ਕਿਧਰੇ ਅੰਗੂਰ ਤੇ ਆਉਣ ਲੱਗਿਆ ਨਾ ਗਾਲੜ ਕਹਿੰਦਾ ਤੋਤੇ ਨੂੰ ਯਾਰ ਹੁਣ ਤੂੰ ਮੇਰੇ ਵਤਨਾਂ ਤੇ ਫੇਰਾ ਲਾਵੀਂ ਹਾਂ ਤੇ ਜਦੋਂ ਤੋਤੇ ਨੇ ਫੇਰਾ ਲਾਇਆ ਆਇਆ ਤੇ ਤੋਤਾ ਬਹਿ ਗਿਆ ਟਾਹਣੀ ਤੇ ਜਿਹੜਾ ਗਾਲੜ ਸੀ ਉਹ ਕਦੀ ਉੱਤੇ ਜਾਵੇ ਕਦੀ ਥੱਲੇ ਕਦੀ ਉੱਤੇ ਜਾਵੇ ਆਂਦਾ ਯਾਰ ਘੰਟਾ ਹੋ ਗਿਆ ਤੂੰ ਮੈਨੂੰ ਉੱਤੇ ਉੱਤੇ ਥੱਲੇ ਜਾ ਆਂਦਾ ਬਸ ਮੈਨੂੰ ਖੁਸ਼ੀ ਇੰਨੀ ਹੈ ਕਿ ਬਸ ਮੇਰੀਆਂ ਤੂੰ ਆਉਣੀਆਂ ਜਾਣੀਆਂ ਵੇਖ ਤੇ ਉਸੇ ਤਰ੍ਹਾਂ ਹੀ ਆਪਾਂ ਵੀ ਆਉਣੀਆਂ ਜਾਣੀਆਂ ਖਾਤੀਆਂ ਦੀ ਗੱਲ ਨਾ ਕਰ ਬਸ ਮੇਰੀਆਂ ਤੂੰ ਆਉਣੀਆਂ ਜਾਣੀਆਂ ਵੇਖ ਉਹ ਤੇਰੀਆਂ ਆਉਣੀਆਂ ਜਾਣੀਆਂ ਵਾ ਮੈਂ ਤੈਨੂੰ ਕਦੋਂ ਦੀ ਕਹਿਣ ਡਈ ਮੈਨੂੰ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਲਿਆ ਤੇ ਚੈੱਕ ਕਰ ਦੇ ਬਲੱਡ ਅੱਲਾ ਤਾਨਾ ਮਾਰ ਕੇ ਗੱਲ ਸੁਣਾਈ ਗੱਲ ਚੋਂ ਗੱਲ ਕੱਢੀ ਤੇ ਫਿਰ ਉਹਦੇ ਤੋਂ ਤਾਨਾ ਮਾਰਨਾ ਇਹ ਕੰਮ ਕੌਣ ਕਰ ਸਕਦਾ ਸਿਰਫ ਬੀਬੀਆਂ ਕਰ ਸਕਦੀਆਂ ਨੇ ਮੁਸੱਲੀ ਨਹੀਂ ਬੀਬੀਆਂ ਕਰ ਸਕਦੀਆਂ ਨੇ ਹਾਂਜੀ ਤੇ ਖਾਣ ਪੀਣ ਤੋਂ ਵੀ ਕੀ ਖਾਣ ਪੀਣ ਦਾ ਵੀ ਯਾਦ ਹੈ ਚਾਹ ਅੱਜ ਮੇਰੀ ਪੀਣ ਵਾਲੀ ਉਸ ਤਰ੍ਹਾਂ ਹੀ ਪੀ ਹੈ ਤੁਹਾਡੇ ਭਰਾ ਨੇ ਨਾਸ਼ਤਾ ਕਰ ਲਿਆ ਤੇ ਟਾਈਮ ਹੋ ਗਿਆ ਇਸ ਟਾਈਮ ਜਿਹੜਾ ਨਾ ਆਪਣੇ ਹੋ ਗਏ ਨੇ ਜੀ ਆਪਣੇ ਵਤਨਾਂ ਦੇ ਵਿੱਚ ਹੋ ਗਏ ਨੇ ਇਸ ਟਾਈਮ ਜੀ 1:25 ਹੋ ਗਏ ਨੇ 1:25 ਹੋ ਗਏ ਨੇ ਤੇ ਪਹਿਲੇ ਸਭ ਤੋਂ ਬੇਬੇ ਦਾ ਬਲੱਡ ਪ੍ਰੈਸ਼ਰ ਚੈੱਕ ਕਰ ਲਈ ਕਿਉਂਕਿ ਬਲੱਡ ਪ੍ਰੈਸ਼ਰ ਜਿਹੜਾ ਬੇਬੇ ਦਾ ਅੱਜ ਕੱਲ੍ਹ ਕਾਮਾ ਹੁੰਦਾ ਰਹਿੰਦਾ ਇਹ ਫੜੋ ਜੀ ਮਸ਼ੀਨ ਠੀਕ ਹੈ ਤੇ ਤੁਸੀਂ ਆਪੇ ਲਾਣੀ ਹੈ ਮੈਂ ਨਾਲ ਤੁਹਾਡੀ ਨਾ ਮਸ਼ੀਨ ਮੈਜ਼ਰ ਕਰਦਾ ਮੈਂ ਇੱਥੇ ਬਹਿ ਕੇ ਬਲੱਡ ਪ੍ਰੈਸ਼ਰ ਕੈਲਕੂਲੇਟ ਕਰਦਾ 1 नहीं पहले टू करना सच टू ऐसे पहले पटाया फिट कर लो तेरे साल दा कोई पटाया भी चेक करे पटाया बेबे ने पटाया बाद चढ़ाना ना ए पटा भी साड़ा अल्लाह अल्लाह करके पूरा होंदा है ते किन्ना ते जिहड़ा ना बाहां दे ते पटा पूरा होंदा है अल्लाह अल्लाह करके उस बंदे नूं तुसीं मेंशन लाजमी करना ए चेक करे मैं तुहानूं पटा विखाना एक मिनट मैं पहले ना पटा चढ़ा दे छड्डिया क्यों कर जी जलील करन ले इहदे च जलील करन वाली केड़ी गल है ए वेखिया जी जा वेख इन्ना वाधू ए नहीं है वेखिया जी ए ਇੰਨਾ ਕੁ ਬਚਾ ਸਿਰਫ ਲੈ ਇੰਨਾ ਬਚਾ ਹੋਰ ਇੰਨਾ ਹੀ ਹੁੰਦਾ ਵਾ ਚੈਪੀ ਜੀ ਤੇ ਮਿਲਾਉਣੀ ਚੈਪੀ ਵੀ ਮੇਰੀ ਮਾਂ ਨਹੀਂ ਹੈ ਚੈਪੀ ਜੀ ਤੇ ਮਿਲਾਉਣੀ ਹੈ ਲੈ ਜੀ ਹੁਣ ਆਪਾਂ ਕਰ ਲੈਣੀ ਚਾਲੂ ਹੁਣ ਤੁਸੀਂ ਬੋਲਣਾ ਨਹੀਂ ਹੈ ਠੀਕ ਹੈ ਬੋਲ ਕੇ ਬਲੱਡ ਪ੍ਰੈਸ਼ਰ ਪੂਰਾ ਨਹੀਂ ਹੁੰਦਾ ਤੁਸੀਂ ਇੰਜ ਨਾਸਾਂ ਫਲਾ ਲੀਆਂ ਨੇ ਵਾਹ ਭਰੀ ਜਾਂਦੀ ਫਿਪਰਿਆਂ 'ਚ ਫਿਰ ਵੀ ਬਲੱਡ ਪ੍ਰੈਸ਼ਰ ਪੂਰਾ ਨਹੀਂ ਹੁੰਦਾ ਲੈ ਵੇਲਾ ਹੱਸੀ ਜਾਂਦੀ ਹੱਸਣਾ ਨਹੀਂ ਐ ਸੁਮਨ ਬੁਕਮੁਨ ਆਇਆ ਇੰਜ ਕਰਕੇ ਇੰਜ ਬਲੱਡ ਪ੍ਰੈਸ਼ਰ ਚੈੱਕ ਹੁੰਦਾ ਗੁੱਸਾ ਚੜ ਜਾਂਦਾ ਹੋਰ ਬੋਲਣਾ ਨਹੀਂ ਗਾ ਬਲੱਡ ਪ੍ਰੈਸ਼ਰ ਉੱਤੇ ਥੱਲੇ ਹੋ ਜਾਂਦਾ ਦਿਲ ਦੀਆਂ ਜਿਹੜੀਆਂ ਨਾ ਤਾਸੁਰਾਤ ਅਹਿਸਾਸਾਤ ਖਿਆਲਾਤ ਠੀਕ ਹੈ ਜਗਮਗਾਹਟ ਗਬਗਰਾਹਟ ਟਕਪਟਾਹਟ ਪਤਾ ਨਹੀਂ ਕੀ ਚੱਲਦਾ ਪਿਆ ਯਾਰ ਮੈਂ ਤੇ ਇੰਸਟਾ ਖੋਲਾਂ ਤੇ ਮੇਰੇ ਉੱਥੇ ਜਿਹਨਾਂ ਜਗਗਰਾਹਟ ਗਬਗਰਾਹਟ ਠੀਕ ਹੈ ਟਕਪਟਾਹਟ ਪਤਾ ਨਹੀਂ ਕੀ ਪਟਪਟਾਹਟ ਇਹ ਸਾਰਾ ਕੁਝ ਹੁੰਦਾ ਰਹਿੰਦਾ ਮੈਂ ਸੁਣਦਾ ਕਿ ਜਗਮਗਾਹਟ ਗਬਗਰਾਹਟ ਪਤਾ ਨਹੀਂ ਕੀ ਹੁੰਦਾ ਅਗਰ ਕਿਸੇ ਨੂੰ ਯਾਦ ਹੋ ਕਮੈਂਟ ਸੈਕਸ਼ਨ ਜ਼ਰੂਰ ਦੱਸਣਾ ਠੀਕ ਹੈ ਤੁਸੀਂ ਇਹਨਾਂ ਸਾਰੇ ਦਾ ਸਾਰਾ ਲਿਖ ਕੇ ਦੱਸਣਾ ਮੈਂ ਇਹ ਸੋਚ ਕੇ ਉਹਨੂੰ ਯਾਦ ਕਰਕੇ ਉਹਦੇ ਤੇ ਵੀਡੀਓ ਜ਼ਰੂਰ ਬਣਾਸਾਂ ਸਾਡੀ ਬਲੱਡ ਪ੍ਰੈਸ਼ਰ ਹੋ ਗਿਆ ਬੇਬੇ ਦਾ ਪੂਰਾ 134/90 ਤੇ ਬਲੱਡ ਪ੍ਰੈਸ਼ਰ ਤੁਹਾਡਾ ਤੇਜ਼ ਤੁਹਾਨੂੰ ਚਾਹੀਦਾ ਕਿ 4 ਤੋਂ 5 ਗੋਲੀਆਂ ਇੱਕੋ ਵਾਰੀ ਖਾਓ ਬਲੱਡ ਪ੍ਰੈਸ਼ਰ ਦੇ ਹਿਸਾਬ ਨਾਲ ਤੇ ਸਿਹਤ ਦੇ ਹਿਸਾਬ ਨਾਲ 4 ਗੋਲੀਆਂ ਬਣਦੀਆਂ ਕਫਨ ਦਾ ਤੇ ਕਬਰ ਦਾ ਬੰਦੋਬਸਤ ਕਰ ਲਾ ਮੈਂ 5 ਗੋਲੀਆਂ ਇਕੱਠੀਆਂ ਖਾ ਲਾਂ ਆਪਾਂ ਪਿੰਡ 'ਚ ਕਬਰ ਕੱਢਣੀ ਆਪਾਂ ਕਿਹੜਾ ਉੱਥੇ ਥਾਂ ਮੁੱਲ ਲੈਣੀ ਹੈ ਵੱਧ ਤੂੰ ਬੰਦੋਬਸਤ ਕਰ ਪ੍ਰੋਣਿਆਂ ਨੇ ਵੀ ਆਉਣਾ ਉਹ ਵੀ ਸਾਹਮਣੇ ਪ੍ਰਾਣੀਆਂ ਸੀ ਬੁਲਾਉਂਦੇ ਅਸਤਗਫਿਰullah ਅੱਲਾ ਮਾਫ ਕਰੇ ਬੀਬੀ ਨੂੰ ਚਾਹਣ ਵਾਲੇ ਇੰਨੇ ਆ ਕਿ ਉਹਨਾਂ ਆਪੇ ਹੀ ਆ ਜਾਣਾ ਆਹਾ ਯਾ ਮੇਰੇ ਮਾਲਕਾ ਉਹ ਕੀ ਡਾਇਲੋਗ ਹੈ ਅੱਜ ਤਾਂ ਟਿਕਟੋਕ ਵਾਲੀ ਡਾਇਲੋਗ ਹੈ ਯਾ ਮੇਰੇ ਮਾਲਕਾ ਆਹਾ ਕੀ ਕਹਿੰਦਾ ਕੁਬਰੀ ਚੱਲ ਕੁਬਰੀ ਚੱਲ ਨਹੀਂ ਉਹ ਕਹਿੰਦਾ ਨਹੀਂ ਯਾ ਮੇਰੇ ਮਾਲਕਾ ਆਹਾ ਨਹੀਂ ਤੂੰ ਮੈਨੂੰ ਇਹ ਦੱਸ ਮੇਰੇ ਸਹੁਰੇ ਮੇਰੇ ਪੇਕੇ ਮੇਰੇ ਕੁੜਮ ਮੇਰੇ ਰਿਸ਼ਤੇਦਾਰ ਮੇਰੇ ਭੈਣਾ ਭਰਾ ਮੇਰੇ ਮੂੰਹ ਬੋਲੇ ਮੇਰੇ ਸੱਕੇ
ਪੂਰੀ ਦੁਨੀਆ ਤੇ ਮੇਰੀ ਆਪਦਿਆਂ ਦੀ ਹੈ। ਯਾਰ ਜਿੰਨਿਆਂ ਨੂੰ ਮੈਂਸ਼ਨ ਕੀਤਾ ਨਾ ਤੁਸੀਂ ਸਾਰੇ ਭਾਈ ਐਂ ਜੀ ਆ ਕੇ ਮਿਲ ਜਾਓ, ਅਸੀਂ ਅਜੇ ਮਰਨਾ ਨਹੀਂ, ਠੀਕ ਹੈ। ਅੱਲਾਹ ਪਾਕ ਸਿਹਤ ਦੇਵੇ, ਜ਼ਿੰਦਗੀ ਦੇਵੇ, ਉਮਰ ਦਰਾਜ਼ ਕਰੇ ਬੇਬੇ ਦੀ, ਠੀਕ ਹੈ। ਹਜੇ ਅਸੀਂ ਮਰਨਾ ਨਹੀਂ, ਤੁਸੀਂ ਸਾਰੇ ਐਂ ਜੀ ਆ ਕੇ ਮਿਲ ਜਾਓ ਭਾਈ, ਅਸੀਂ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਨੇ, ਅਜੇ ਮਿਨੀ ਫੈਮਿਲੀ ਨੇ ਬਹੁਤ ਅੱਗੇ ਜਾਣਾ, ਬਹੁਤ ਸਾਰੀ ਚੀਜ਼ਾਂ ਮਿਲ ਜਾਂਦੇ। ਤੈਨੂੰ ਇੱਕ ਸੀਰੀਅਸ ਗੱਲ ਦੱਸਾਂ, ਅਸਤਗਫੁਰullah, ਮੈਂ ਜਿੰਨਾ ਉੱਚੀ ਭੌਂਕਿਆ ਵਾਂ ਭਾਵੇਂ ਗਵਾਂਢੀ ਕਹਿਣ ਮੁੰਡਾ ਉਹ ਕਮਲਾ ਹੋ ਗਿਆ। ਮੈਂ ਤੈਨੂੰ ਇੱਕ ਸੀਰੀਅਸ ਗੱਲ ਦੱਸਾਂ, ਹਾਂਜੀ ਪਰਸੋਂ ਮੈਨੂੰ ਖਾਬ ਆਇਆ, ਕੀ? ਹਾਜੀ ਸਾਹਿਬ ਕਹਿੰਦੇ ਵੀ ਤੇਰਾ ਵਾਸਤੇ ਨਾ ਫ੍ਰੀ ਜਗ੍ਹਾ ਮਿਲ ਗਈ 3 ਮਰਲੇ। ਬਸ ਖਾਬ ਦੱਸਦਾ ਰਹਿੰਦਾ, ਬਣਦਾ ਪਿਆ ਵਾ, ਅੱਲਾ ਹੌਸਲਾ ਕਰੇ। ਖਾਬ ਮੇਰਾ ਘਰ ਬਣਦਾ ਪਿਆ, ਮੈਂ ਚੱਲੀ ਉਹ ਘਰ ਪਤਾ ਤੁਹਾਡਾ ਕਿਹੜਾ ਬਣਦਾ ਪਿਆ? ਘਰ ਤੁਹਾਡਾ ਇਹ ਬਣਦਾ, ਤੁਸੀਂ ਗੱਲ ਨੂੰ ਨਹੀਂ ਸਮਝੇ। ਉਦੋਂ ਆਪਾਂ ਇੱਕ ਵੀਡੀਓ ਪਾਈ ਸੀ ਕਿ ਜਿੱਦਣ ਹੋ ਗਏ ਮਿਨੀ ਫੈਮਿਲੀ ਦੇ 1 ਲੱਖ ਸਬਸਕ੍ਰਾਈਬਰ ਤੁਹਾਨੂੰ ਉਮਰੇ ਦਾ ਟਿਕਟ ਮਿਲੇਗਾ, ਤੇ ਆਪਣੇ ਲੱਖ ਸਬਸਕ੍ਰਾਈਬਰ ਹੋਣੇ ਨੇ ਤੇ ਤੁਹਾਨੂੰ ਜਿਹੜਾ ਨਾ ਅੱਲਾ ਦੇ ਘਰ ਜਾਣ ਦੀ, ਤੁਹਾਡੀ ਅੱਲਾ ਦੇ ਘਰ ਦੀ ਜ਼ਿਆਰਤ ਕਰਨ ਦੀ ਤੁਹਾਡਾ ਮੌਕਾ ਬਣਦਾ ਪਿਆ। ਤੁਸੀਂ ਗੱਲ ਤੋਂ ਗੱਲ ਨਹੀਂ ਪੂਰੀ ਸਮਝੇ। ਹਾਂਜੀ, ਤੇ ਇਹ ਹਰ ਗੱਲ ਨੂੰ ਜਿਹੜਾ ਨਾ ਨੈਗੇਟਿਵ ਨਹੀਂ ਲਈਦਾ ਹੁੰਦਾ, ਗੱਲ ਨੂੰ ਪੋਜ਼ਿਟਿਵ ਲਈਦਾ ਹੁੰਦਾ, ਠੀਕ ਹੈ। ਤੇ ਅੱਲਾਹ ਪਾਕ ਨੇ ਕਿਹਾ ਕਿ ਮੈਂ ਤੇਰੀ ਜਗ੍ਹਾ ਬਣਾ ਰਿਹਾ ਬੀਬੀ, ਤੇ ਤੂੰ ਜਿਹੜਾ ਨਾ ਮੇਰੇ ਘਰ ਆਉਣ ਦੀਆਂ ਤਿਆਰੀਆਂ ਕਰ, ਠੀਕ ਹੈ। ਤੇ ਫਿਰ ਤੂੰ ਤੁਸੀਂ ਮਦੀਨੇ ਜਾਣ ਦੀਆਂ ਤਿਆਰੀਆਂ ਕਰੋ। ਕਮਲੀ ਵਾਲੇ ਦੇ ਕਦਮਾਂ 'ਚ ਬਹਿ ਕੇ ਮਰ ਜਾਵਾਂ। ਮਤਲਬ ਇਹ ਮਾਈਆਂ ਜਦੋਂ 45 ਤੋਂ 50 ਤੋਂ ਟੱਪਦੀਆਂ ਨੇ ਨਾ, ਇਹਨਾਂ ਨੂੰ ਇੱਕ ਹੀ ਹੁੰਦਾ ਮੈਂ ਮਰ ਜਾ, ਤੇ ਮਾੜਾ ਜੇ ਕਿਤੇ ਬਿਮਾਰ ਹੁੰਦੀਆਂ ਨਹੀਂ ਤੇ ਫਿਰ ਮੈਨੂੰ ਫੜ ਲਓ ਵੇ, ਮੈਂ ਕਹੀ ਹਾਏ ਮੈਨੂੰ ਘਬਰਾ ਪੈਂਦਾ ਵੇ, ਬਚਾ ਲਓ ਵੇ, ਕਰ ਲਓ ਖਿਦਮਤਾਂ, ਇਹੀ ਮੌਕੇ ਨੇ, ਇਹੀ ਜ਼ਿੰਦਗੀ ਦੇ ਦੌਰ ਨੇ। ਸੱਚੀ ਪੁੱਛੇ ਨਾ, ਹੁਣ ਤਾਂ ਡਾਕਟਰ ਕੋਲ ਜਾ ਕੇ ਵੀ ਕਹਿੰਦਾ ਡਾਕਟਰ ਮੈਨੂੰ ਕੋਈ ਪਤਾ ਨਹੀਂ ਲੱਗਦਾ, ਦਿਲ ਨੂੰ ਕੰਮ ਹੋਊਗਾ। ਦਿਲ ਨੂੰ ਕੰਮ ਹੋਣਾ ਚਾਹੀਦਾ ਸਾਡੇ, ਤੁਹਾਡੇ ਕੋਲ ਦਿਲ ਨੂੰ ਕੰਮ ਹੁੰਦਾ ਵੀ ਬੁਢਾਪਾ ਜੋ ਆ ਗਿਆ ਵਾ। ਉਹ ਬੁਢਾਪੇ ਵਾਲਿਆਂ ਦਾ ਦਿਲ ਨੂੰ ਕਾਮਾ ਨਹੀਂ ਹੁੰਦਾ। ਦਿਲ ਨੂੰ ਕਾਮਾ ਹੁੰਦਾ ਜਿਨ੍ਹਾਂ ਦੇ ਦਿਲ ਟੁੱਟੇ, ਜਿਨ੍ਹਾਂ ਦੇ ਦਿਲ ਖੰਜਰ ਵੱਜੇ ਨੇ, ਜ਼ਖਮੀ ਦਿਲ ਨੇ, ਹੈ ਦਿਲ ਤਾਂ ਤੋੜਨਾ ਨਹੀਂ ਚਾਹੀਦਾ, ਜ਼ਖਮੀ ਤੋੜ ਗਈ ਬਸ। ਹੁਣ ਕੀ ਕਰ ਸਕਦੇ ਆ ਵੀ ਤੋੜ ਗਈ, ਤੋੜਨ ਵਾਲੀ ਅਗਲੀ ਜਿਹੜੀ ਨਾ ਹੁਣ ਇੰਜ ਮੱਛਰੀ ਫਿਰਦੀ ਕਰਕੇ ਇੰਜ ਫੂੰ ਕਰਦੀ ਹੈ, ਸਾਡੇ ਵਾਂਗੂ ਦਿਲ ਤੋੜ ਕੇ। ਇੱਥੇ ਕਈ ਗਾਣਾ ਬੰਦਾ, ਦਿਲ ਤੋੜ ਕੇ ਤੂੰ ਸਾਡਾ ਪੁੱਛਦਾ ਏ ਹਾਲ ਵੇ। ਮੇਰਾ ਸਿਰ ਦੁਖਣ ਲੱਗ ਗਿਆ ਯਾਰ, ਮੈਨੂੰ ਉਹਦੀ ਯਾਦ ਆਉਣ ਲੱਗ ਗਈ। ਬਸ ਠੀਕ ਹੈ, ਮੈਂ ਚਾਹ ਪੀ ਕੇ ਮਿਲਦਾ ਯਾਰ, ਬਸ ਯਾਰ, ਮਤਲਬ ਹੁਣ ਮੈਨੂੰ ਰੋਣਾ ਆ ਰਿਹਾ, ਬਸ ਮੈਂ ਰੋਣਾ ਨਹੀਂ ਚਾਹ ਰਿਹਾ, ਬਸ ਮੈਂ ਰੋਣਾ ਨਹੀਂ ਚਾਹ ਰਿਹਾ। ਕਿਆ ਪੁੱਤਰ ਤੂੰ ਆਖ ਦਿਲ ਮੇਰਾ ਧੜਕੇ ਧੜਕ ਤੇ ਅੱਖ ਮੇਰੀ ਫੜ ਕੇ ਪੜਕ ਬੁੱਢੀਏ ਮਗਰੋਂ ਲਾਓ ਤੇ ਰਾਮ ਰਾਮ ਕਹੋ। ਇਹ ਕਸ਼ਮੀਰੀ ਡਾਇਲੋਗ ਕਿੱਥੋਂ ਕੱਢਿਆ? ਕਿਹਨਾਂ ਦੇ ਘਰ ਦੇ ਵਿੱਚ ਐਵੇਂ ਦੇ ਹਰ ਮੌਕੇ ਦੇ ਉੱਤੇ ਇਹ ਜਿਹੜੀਆਂ ਟੁੱਟ ਪੈਣੀਆਂ ਦਿਲ ਤੋੜਦੀਆਂ ਨਾ, ਹਾਏ ਉਹਨਾਂ ਵਾਸਤੇ। ਉਹਨੂੰ ਟੁੱਟ ਪਈ ਨਾ ਕੋ, ਹਜੇ ਮੇਰੇ ਸੀਨੇ 'ਚ ਵੱਸਦੀ, ਮੇਰੇ ਦਿਲ 'ਚ ਵੱਸਦੀ ਹੈ ਅਜੇ ਵੀ ਆਪਣੀ ਜਾਨ। ਕਿਉਂ ਨਹੀਂ ਸੋਹਣੀਏ? ਅਨੋਇਨੀ ਬੁੱਢੀਏ ਮਗਰੋਂ ਲਾਓ ਤੇ ਰਾਮ ਰਾਮ ਕਹੋ। ਸਰਾਂ ਸੋਹਣੀਏ ਸਵਾਰੰਗੀਏ ਵਾਵਾ ਹੈ ਬੇਟੇ। ਹਾਏ 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 ਘਰੇ ਬੈਠੇ ਕਰਕਣ ਡਿਆ, ਕੁੱਟਿਆਂ ਗਿਆ ਤੇ ਕਣਕ ਵੱਢਣ ਜਾਣਾ ਹੈ। ਹਾਏ ਮੈਨੂੰ ਉਹਦੀ ਯਾਦ ਆ ਰਹੀ, ਮੈਨੂੰ ਚਾਹ ਪਿਆ ਦੋ। ਹੁਣ ਫੁਰਕੀ ਪੈਣੀ, ਮੈਨੂੰ ਨਹੀਂ ਪਤਾ ਸੀ ਮੈਨੂੰ ਵਧਾਉਣੀ ਹੈ ਪਹਿਲਾਂ। ਮੈਨੂੰ ਠੰਡਾ ਪਾਣੀ ਪਿਆ ਦੋ। ਮੈਨੂੰ ਚਾਹ ਦਾ ਜਦੋਂ ਕਿਸੇ ਦੀ ਤੁਹਾਨੂੰ ਸ਼ਿੱਦਤ ਨਾਲ ਯਾਦ ਆਵੇ ਨਾ, ਚਾਹ ਪੀਆ ਕਰੋ। ਉਹ ਮੈਨੂੰ ਕਿਸੇ ਹੋਰ ਦੀ ਯਾਦ, ਮੈਨੂੰ ਐਸਨ ਖੱਤੀ ਦੀ ਯਾਦ ਆ ਰਹੀ, ਆ ਜਿਹੜੀ ਮੈਨੂੰ ਛੱਡ ਕੇ ਬੈਠੀ ਸੀ, ਠੀਕ ਹੈ, ਜਿਹੜੀ ਠੰਡੀ ਹੋਣ ਡਈ ਸੀ। ਮੈਂ ਨਹੀਂ ਚਾਹੁੰਦਾ ਠੰਡੀ ਹੋਵੇ, ਮੈਨੂੰ ਤੱਤੀ ਨਿਕਲਣਾ ਚਾਹੁੰਦਾ। ਅੱਜ ਅਸੀਂ ਬੋਲਣੀ ਹੈ ਪਿਓਰ ਪੰਜਾਬੀ, ਨਿਕਲਣਾ ਚਾਹੁੰਦਾ। ਹੁਣ ਮੈਂ ਲੱਗਾ ਪਾਣੀ ਡੱਫਣ, ਪਾਣੀ ਮੈਂ ਡੱਫ ਲਿਆ, ਚਾਹ ਮੈਂ ਨਿਕਲਾ। ਇਹਨੂੰ ਅਸੀਂ ਗਾਲਾਂ ਕਹਿੰਦੇ ਆ, ਆ ਡੱਫਲਾ ਤੇ ਆ ਤੁੰਨਲਾ, ਇਹ ਗਾਲਾਂ ਵਾ। ਇਹ ਗਾਲਾਂ ਨਹੀਂ ਹੁੰਦੀਆਂ, ਇਹ ਮਿੱਠੇ ਬੋਲ ਨੇ, ਸਾਡੀ ਮਿੱਠੀ ਪੰਜਾਬੀ ਮਾਂ ਬੋਲੀ ਦੇ ਬੋਲ ਨੇ ਸਾਡੇ। ਹੈ ਪੰਜਾਬੀ ਬੋਲਿਆ ਕਰੋ। ਇੰਜ ਚਾਹ ਕੌਣ ਪੀਂਦਾ? ਸੁਣਕਾ ਮਾਰ ਤੂੰ ਹੀ ਪੀ ਉਹਦੇ ਤਰ੍ਹਾਂ ਕਨਾਲੀ ਦੀ ਚਾਹ ਵੀ, ਬਾਜੀ ਤੇਰੀ ਕਨਾਲੀ ਚ ਚਾਹ। ਯਾ ਮੇਰੇ ਮਾਲਕਾ, ਬਾਜੀ ਤੇਰੀ ਕਨਾਲੀ ਚ ਚਾਹ ਪੀਣ ਲਈ। 6 hours later ਮਾਂ ਜੀ ਅਜ਼ਾਨਾ ਹੋਣ ਲੱਗੇ, ਮਿੰਟ ਮਾਰੋ ਤੁਰ ਪਓ ਹੁਣ, ਠੀਕ ਹੈ। ਹੁਣ ਟਾਈਮ ਹੋ ਗਿਆ ਨਿਕਲਣ ਦਾ, ਹੁਣ ਨਿਕਲਣਾ ਯਾਰ, ਬਾਜ਼ਾਰ ਜਾਣਾ ਸੀ। ਮੈਂ ਸੱਚ ਨਿਕਲਣਾ ਕਿ ਮੈਂ ਜਾਣਾ ਸੀ ਬਾਜ਼ਾਰ ਸਿਰਫ, ਤੇ ਮਾਂ ਜੀ ਦੀ ਜਿਹੜਾ ਨਾ ਦਵਾਈ ਲੈਣੀ ਚੇਤਾ ਭੁੱਲ ਗਿਆ, ਦਵਾਈ ਖਤਮ ਹੋਈ ਵੀ, ਤੇ ਮਾਂ ਜੀ ਨੂੰ ਲੈ ਕੇ ਜਾਣਾ ਡਾਕਟਰ ਦੇ ਕੋਲ, ਨਾਲੇ ਦਵਾਈ ਚੈੱਕ ਕਰਾਣੀ, ਤੇ ਨਾਲੇ ਜਿਹੜਾ ਨਾ 1-2 ਚੀਜ਼ਾਂ ਲੈਣੀਆਂ ਸੀ। ਬਲਬਾਂ ਦਾ ਬੜੇ ਦਿਨ ਹੋ ਗਏ, ਚੇਤਾ ਭੁੱਲ ਗਿਆ ਵੀ ਸਾਡਾ ਇਹ ਵਾਲਾ ਬਲਬ ਸੜ ਗਿਆ, ਤੇ ਸਾਡੇ ਜਿਹੜਾ ਨਾ ਗਰਾਜ ਦੇ ਵਿੱਚ ਰਹਿੰਦਾ ਨੀਰ ਕੋ, ਤੇ ਨਾਲੇ ਸਾਰੇ ਬਲਬ ਤੇ ਬਲਦੇ ਨੇ, ਲੇਕਿਨ ਉਹ ਸਾਹਮਣੇ ਵਾਲੀ ਟਿਊਬਲਾਈਟ ਸੜ ਗਈ ਹੈ, ਬਬਲੀ ਸੜ ਗਈ ਹੈ। ਤੇ ਇਹ ਜਿਹੜੀ ਬਬਲੀ ਵੀ ਲੈਣੀ ਹੈ। ਮਿੰਟ ਮਾਰੋ ਨਿਕਲੀਏ ਯਾਰ, ਮੋਟਰ ਬੰਦ ਕਰ ਦਾਂਗੇ, ਆਪੇ ਬੰਦ ਹੋ ਜਾਏਗੀ। ਚਲੋ ਇਹ ਆਪੇ ਬੰਦ ਹੋ ਜਾਏਗੀ, ਬਾਕੀ ਨਿਕਲੀ ਹੋ। ਇਹ ਵਾਲੀ ਸੀਨਰੀ ਵੇਖ ਲਓ, ਕਰ ਲਓ ਫਾਈਨਲ। ਹੈ ਜਿਹੜੀ ਆ ਪਿਆਰੀ ਹੈ, ਇਹੀ ਪਿਆਰੀ। ਹਾਂ ਇਹ ਤੋਂ ਇਲਾਵਾ ਹੋਰ ਵੀ ਹੈ ਵੇ ਭਾਈ, ਕਹਿੰਦਾ ਤੂੰ ਵੀ ਦਿਖਾ ਦੇਣਾ ਇਹ। ਇਹ ਕਹਿ ਮਾਂ ਜੀ, ਇਹ ਦੇਖ ਲਓ, ਇਹ ਆਇਤਲ ਕੁਰਸੀ ਆ ਗਈ ਹੈ, ਠੀਕ ਹੈ। ਉਸ ਤੋਂ ਬਾਅਦ ਇਹ ਕਲਮਾ ਸ਼ਰੀਫ ਆ ਜਾਂਦਾ, ਤੇ ਇੱਕ ਹੋਰ ਹੈ ਨਾਲ।
चलो एक दूसरी वाली भी दिखा लो एक माँ जी है भी है देख लो अब यही ला रब्बी कमाल की तस्वीर है मैं कहना ज़्यादा प्यारा 4000 रुपए ਦਾ ਪੀਸ ਜੇ ਚੋੜੇ ਬਾਰਡਰ ਦੇ ਇਹ ਜ਼ਿਆਦਾ ਪਿਆਰਾ ਨਹੀਂ ਇਹਦੇ ਨਾਲ ਇੰਨੀ ਖੂਬਸੂਰਤੀ ਹੈ ਕੀ ਕਹਿੰਦੇ ਹੋ ਜ਼ਿਆਦਾ ਪਿਆਰਾ ਨਹੀਂ ਨਾ ਅੱਲਾ ਦੇ ਨੇ ਸਾਰੇ ਹੀ ਸੋਹਣੇ ਨੇ ਨਹੀਂ ਲੇਕਿਨ ਉਹ ਹਰ ਚੀਜ਼ ਹੀ ਪਿਆਰੀ ਲੇਕਿਨ ਇਹ ਕਿ ਉਹ ਇੱਕ ਫਰੇਮ ਦੀ ਖੂਬਸੂਰਤੀ ਹੈ ਨਾ ਹੁਣ ਇਹਦਾ ਫਰੇਮ ਦਾ ਚੈੱਕ ਕਰੋ ਨਾ ਉੱਪਰ ਬਾਰਡਰ ਹੋ ਰਹੇ ਇਹਦਾ ਥੋੜਾ ਹੋਰ ਤਰ੍ਹਾਂ ਹੈ ਠੀਕ ਹੈ ਇਹਦੇ ਜਿਸ ਤਰ੍ਹਾਂ ਵਰਡ ਉੱਪਰ ਹੋਏ ਨੇ ਠੀਕ ਹੈ ਉਹਦੀ ਸ਼ਾਈਨ ਥੋੜਾ ਜਿਹਾ ਉਹਦੀ ਜਿਹੜੀ ਨਾ ਫਿਨਿਸ਼ਿੰਗ ਥੋੜੀ ਹੋਰ ਤਰ੍ਹਾਂ ਦੀ ਹੈ ਇਹਦੇ ਲਹਾਈਆਂ ਕਾਫੀ ਇਹ ਇਹਦੇ 'ਚ ਜਿਹੜਾ ਨਾ ਮਾਸ਼ਾਅੱਲਾ ਆ ਗਿਆ ਇਹ ਲੋਹੇ ਕੁਰਾਨੀ ਦੇ ਕਲਮਾ ਸ਼ਰੀਫ ਉਹ ਲੱਗਿਆ ਹੋਇਆ ਜਿਹੜਾ ਨਾ ਓਕੇ ਚੈੱਕ ਕਰ ਲਓ ਉਹ ਜਿਹੜੀ ਥੱਲੇ ਵੇਖੀ ਚੱਲ ਸਹੀ Later. ਚਲੋ ਜੀ ਲੋ ਜੀ ਬੇਬੇ ਜੀ ਆ ਗਿਆ ਤੁਹਾਡੀਆਂ ਸ਼ੁਕਰ ਹੈ ਚੀਜ਼ਾਂ ਅੱਪੜ ਵੀਜ਼ਾ ਆ ਦਾ। ਗਈਆਂ ਨੇ ਮਾਸ਼ਾਅੱਲਾ ਅੱਪੜ ਪਿਆ ਦਾ ਅੱਛਾ ਥੈਲੇ ਜਾਂ ਵੀ ਲਾ ਲਿਆਵੇਂ ਆ ਥੈਲੇ 'ਚ ਮੈਂ ਲਾ ਲੈਂਦੇ ਥੈਲੇ ਵੀ ਲਾ ਲੈਂਦੇ ਇਹ ਆ ਗਿਆ ਜੀ ਮੈਂ ਰੱਖ ਦੇਣ ਲੱਗਾ ਜੀ ਇੱਥੇ ਅੰਦਰ ਸੰਭਾਲ ਕੇ ਰੱਖੀ ਛੁਪਾ ਕੇ ਰੱਖ ਦਿੱਤਾ ਜੀ, ਹੁਣ ਹੈ ਕੀ ਠੀਕ ਹੈ ਇਹ ਤੁਹਾਨੂੰ ਪਤਾ ਚੱਲੇਗਾ ਕੱਲ ਦੇ ਵਲੌਗ ਦੇ ਵਿੱਚ ਕੀ ਹੈ ਕਿੱਦਾਂ ਆਇਆ ਠੀਕ ਹੈ ਥੈਲੇ ਮੈਂ ਸਾਰੇ ਲਾ ਕੇ ਪਹਿਲੇ ਤੁਹਾਡੇ ਨਾਲ ਰੱਖ ਦਿੱਤੇ ਨੇ ਇਹ ਤੁਹਾਡੇ ਕੋਲ ਪਏ ਨੇ ਥੈਲੇ ਛੈਲੇ ਆ ਵੀ ਸੰਭਾਲ ਕੇ ਰੱਖ ਇਹ ਥੈਲੇ ਦੇ ਵਿੱਚ ਇਹ ਜਿਹੜਾ ਨਾ ਸਾਰਾ ਕੁਝ ਪਿਆ ਵੇ ਤੇ ਹੁਣ ਇਹ ਕੀ ਹੈ ਜੀ ਕੀ ਲੈ ਕੇ ਆਂਦਾ ਕਾਹਦੇ ਵਾਸਤੇ ਲੈ ਕੇ ਆਂਦਾ ਕਿਹੜੀ ਚੀਜ਼ ਸਿਲੈਕਟ ਕੀਤੀ ਸੀ ਕੁਝ ਤਾਂ ਤੁਹਾਨੂੰ ਦਿਖਾਈਆਂ ਸੀ ਲੇਕਿਨ ਜੋ ਤੁਹਾਨੂੰ ਦਿਖਾਈਆਂ ਸੀ ਉਹ ਚੀਜ਼ ਪਸੰਦ ਨਹੀਂ ਆਈ ਉਹ ਸਿਲੈਕਟ ਨਹੀਂ ਕੀਤੀ ਮੈਂ ਚਾਹੁੰਦਾ ਸੀ ਕੁਝ ਉਹਦੇ ਤੋਂ ਯੂਨੀਕ ਕੁਝ ਅੱਛਾ ਕਿਉਂਕਿ ਜੋ ਹੋਣਾ ਚਾਹੀਦਾ ਅੱਛਾ ਹੋਣਾ ਚਾਹੀਦਾ ਕਿਉਂ ਇੱਕ ਐਵਰੇਜ ਹਰ ਚੀਜ਼ ਨਹੀਂ ਹੋਣੀ ਚਾਹੀਦੀ ਕਦੀ ਕਦਾਰ ਹੁੰਦਾ ਐਵਰੇਜ ਹੋਵੇ ਲੇਕਿਨ ਇਹ ਕਿ ਹਮੇਸ਼ਾ ਹਰ ਚੀਜ਼ ਐਵਰੇਜ ਨਹੀਂ ਹੋਣੀ ਚਾਹੀਦੀ ਓ ਮਾਈ ਗੁੱਡਨੈਸ ਮੈਂ ਲਿਆਂਦੇ ਨੇ 2 ਸੂਟ ਆਪਣੇ ਲਈ ਚੈੱਕ ਕਰੋ ਜੀ ਅੱਜ ਮੇਰਾ ਵੀ ਦਿਲ ਕੀਤਾ ਮੈਂ ਆਪਣੀ ਰੂਹ ਤੇ ਪੈਸੇ ਖਰਚ ਕਰਾਂ ਮੈਂ ਆਪਣੀ ਜ਼ਾਤ ਤੇ ਪੈਸੇ ਖਰਚ ਕਰਾਂ ਤੇ ਤੁਹਾਡੇ ਭਰਾ ਨੇ ਆਪਣੀ ਜ਼ਾਤ ਉਤੇ ਪੈਸੇ ਖਰਚ ਕੀਤੇ ਨੇ ਠੀਕ ਹੈ ਲੇਕਿਨ ਆਏ ਹਾਏ ਹਾਏ ਇਹ ਰੰਗ ਹੁਣ ਤੁਹਾਡੇ ਭਰਾ ਨੂੰ ਪਤਾ ਨਹੀਂ ਸੂਟ ਕਰਦਾ ਕਿ ਨਹੀਂ ਜਿਹੜਾ ਮੈਂ ਲੈ ਕੇ ਆਇਆ ਸੀ ਪਰਸੋਂ ਕਾਲਾ ਸੂਟ ਆਪਣਾ ਠੀਕ ਹੈ ਤੇ ਉਹ ਬੇਬੇ ਨੇ ਜਿਹੜਾ ਨਾ ਮੇਰਾ ਵਾਪਸ ਕਰਾ ਛੱਡਿਆ ਬੇਬੇ ਨੇ ਕਿਹਾ ਨਾ ਇਹ ਮੈਂ ਫਿਰ ਲਿਆ ਵਾਈਟ ਮੈਨੂੰ ਪਸੰਦ ਨਹੀਂ ਹੈ ਮੈਂ ਆਫ ਵਾਈਟ ਲਿਆ ਵੇ ਆ ਪਿਆਰਾ ਵਾ ਇਹ ਮੈਂ ਲਿਆ ਜੇ ਆਪਣਾ ਆਫ ਵਾਈਟ ਕੱਪੜਾ ਆਏ ਹਾਏ ਹਾਏ ਜਦੋਂ ਤੁਹਾਡੇ ਭਰਾ ਨੇ ਪਾਣਾ ਮੈਂ ਕਹਿੰਦਾ ਚੱਸਾਂ ਆ ਜਾਣੇ ਵਾਸ਼ਿੰਗ ਵੇਅਰ ਮੈਂ ਨਹੀਂ ਪਾਉਂਦਾ ਹੈ ਲੇਕਿਨ ਇਹ ਉਹਨੇ ਮੈਨੂੰ ਇੰਨੀਆਂ ਤਾਰੀਫਾਂ ਕੀਤੀਆਂ ਹਾਲਾਂਕਿ ਇਹ ਕਾਟਨ ਨਾਲੋਂ ਮਹਿੰਗਾ ਆ ਵਾਸ਼ਿੰਗ ਵੇਅਰ ਠੀਕ ਹੈ ਲੇਕਿਨ ਪਤਾ ਨਹੀਂ ਹੁਣ ਇਹ ਕਲਰ ਦੱਸੋ ਤੁਹਾਡੇ ਭਰਾ ਨੂੰ ਪਿਆ ਵਾਵਾ ਲੱਗੇਗਾ ਕਿ ਨਹੀਂ ਕਲਰ ਤਾਂ ਸਾਰੇ ਹੀ ਸੋਹਣੇ ਆ ਪੁੱਤਰ ਆਹ ਕੀ? ਹਾਂ ਇਸ ਕਲਰ ਦੇ ਵਿੱਚ ਤੇ 2 ਅੱਗੇ ਕਾਟਨ ਦੇ ਹਨ ਤੇ ਮੈਂ ਤੈਨੂੰ ਕਹਿਣੀ ਵੀ ਲੱਗੀ ਸੀ ਪਿਆਸ ਰੰਗ ਦਾ ਤੇਰਾ ਕਾਟਨ ਦਾ ਹੈਗਾ ਤੇ ਤੁਸੀਂ ਮੈਨੂੰ ਉੱਥੇ ਕਿਉਂ ਨਹੀਂ ਆਖਿਆ ਤੈਨੂੰ ਪਸੰਦ ਸੀ ਮੈਨੂੰ ਪੁੱਤਰ ਤੂੰ ਆਖਿਆ ਮੈਨੂੰ ਆ ਪਸੰਦ ਹੈ ਕੱਪੜਾ ਮੈਂ ਲਾ ਕੇ ਇਹਦੇ ਤੋਂ ਪਹਿਲੇ ਉਹਨਾਂ ਨੇ ਕਾਟਨ ਦਾ ਇਸ ਰੰਗ ਦਾ ਮੈਂ ਕਿਹਾ ਇਸ ਰੰਗ ਦੇ ਮੇਰੇ ਕੋਲ 2 ਹੈ ਨੇ ਪਰ ਕਿੰਨੇ ਕੋਲ ਰੰਗ ਤੇ ਇਹੀ ਹੁੰਦੇ ਨੇ ਚਿੱਟਾ ਹੋ ਗਿਆ ਵਾਈਟ ਹੋ ਗਿਆ ਬੋਸਕੀ ਹੋ ਗਿਆ ਗ੍ਰੇ ਹੋ ਗਿਆ ਨਹੀਂ ਆਹ ਤੇ ਕੀ ਆ ਤੇ ਸੇਮ ਹੀ ਹੋ ਗਿਆ ਉਹ ਕਾਟਨ ਦਾ ਇਹ ਦੂਜਾ ਸ਼ਰਲੇ ਵੇ ਯਾਰ ਇਹ ਕੀ ਗੱਲ ਹੋਈ ਵੀ ਹੁਣ ਆਦੀ ਵਾਰੀ ਇਹ ਕਾਟਨ ਦਾ ਵਾਸ਼ਿੰਗ ਵੇਅਰ ਦਾ ਇਹ ਨਹੀਂ ਸਹੀ ਚਲੋ ਬਦਲ ਲਾ ਇਹ ਹੁਣ ਥਾਂ ਨਾਲੋਂ ਕੱਟਿਆ ਗਿਆ ਵਾ ਕੁਛ ਨਹੀਂ ਹੁੰਦਾ ਸੂਟ ਹੀ ਹੈ ਸੂਟ ਦਾ ਸੂਟ ਹੀ ਵੇਚਣਾ ਉਹਨਾਂ ਨੇ ਕਿਹੜਾ ਉੱਥੇ ਯਾ ਓਏ ਮੈਂ ਕਿਹਾ ਮੈਂ ਕਹਾਂਗੀ ਵੀ ਨਾਲ ਹੈ ਤੇ ਫਿਰ ਕਹੇਗਾ ਵੀ ਮੈਨੂੰ ਕਦੀ ਨਾਲ ਹੈ 10000 ਰੁਪਈਆ ਲੱਗ ਗਿਆ ਤੇ ਆ ਕੇ ਕੰਮ ਫੇਰ ਸੇਮ ਹੋ ਗਿਆ ਇਹ ਕਿੰਦੇ ਨਾਲ ਲੈਸਨ ਹੁੰਦਾ ਮੇਰੇ ਨਾਲ ਇਹ ਰੰਗ ਪਤਾ ਨਹੀਂ ਇਹ ਰੰਗ ਦੀ ਮੇਰੇ ਨਾਲ ਕੋਈ ਦੁਸ਼ਮਣੀ ਹੈ ਇਹ ਰੰਗ ਮੇਰੇ ਨਾਲ ਇਹੀ ਕਾਰਨਾਮੇ ਬੜੀ ਦੇਰ ਦੇ ਕਰਦਾ ਪਿਆ ਪਿਛਲੇ ਸਾਲ ਮੈਂ ਗਿਆ ਸੀ ਲਾਹੌਰ ਮੈਂ ਸਫਾਇਰ ਦੇ ਆਊਟਲੈਟ ਤੇ ਫਿਰਦਾ ਪਿਆ ਸੀ ਤੇ ਮੈਨੂੰ ਨਹੀਂ ਸੀ ਪਤਾ ਮੈਂ ਕੋਈ 2 ਮਹੀਨੇ ਪਹਿਲੇ ਕਾਟਨ ਦੇ ਨਾਲ ਦਾ ਲਿਆ ਸੀ ਤੇ ਮੈਂ ਉੱਥੇ ਜਾ ਮੈਨੂੰ ਕਿੰਨੇ ਰੰਗ ਮੈਂ ਦੇਖੇ ਮੈਨੂੰ ਪਸੰਦ ਕੋਈ ਨਹੀਂ ਆਇਆ ਹੈ ਮੈਂ ਇੰਨੇ ਰੰਗ ਵੇਖੇ ਮੈਨੂੰ ਕੋਈ ਰੰਗ ਪਸੰਦ ਨਹੀਂ ਆਇਆ ਇਹਦੇ ਨਾਲ ਦਾ ਮੈਨੂੰ ਨਾ ਰੰਗ ਪਸੰਦ ਆ ਗਿਆ ਵਾਲ ਵੜ ਗਿਆ ਮੂੰਹ 'ਚ ਨਹੀਂ ਮੁੱਛਾਂ ਦਾ ਵਾਲ ਮੂੰਹ ਚਲਾ ਗਿਆ ਇਹਦੇ ਨਾਲ ਦਾ ਰੰਗ ਜਿਹੜਾ ਮੈਨੂੰ ਪਸੰਦ ਆ ਗਿਆ ਮੈਂ ਘਰੇ ਲਿਆਇਆ ਮੈਂ ਰੰਗ ਚੈੱਕ ਹੀ ਨਹੀਂ ਕੀਤਾ ਮੈਂ ਘਰੇ ਲਿਆ ਕੇ ਦਰਜਨ ਤਾਂ ਜਦੋਂ ਸੀਪ ਕੇ ਆਇਆ ਆ ਕੇ ਮੈਂ ਪਾਇਆ ਤੇ ਮੇਰੇ ਜ਼ਿਹਨ 'ਚ ਆਇਆ ਯਾਰ ਇਹਦੇ ਨਾਲ ਦਾ ਮੈਂ ਲੇਕਿਨ ਸ਼ੁਕਰ ਉਹਨਾਂ 'ਚ ਡਿਫਰੈਂਸ ਇਹ ਸੀ ਕਿ ਪਹਿਲਾਂ ਮੈਂ ਬੈਨ ਵਾਲਾ ਸਵਾਇਆ ਦੂਜਾ ਮੈਂ ਕਾਲਰ ਵਾਲਾ ਸਵਾ ਲਿਆ ਪਹਿਲੇ ਦਾ ਚੌਰਸ ਘੇਰਾ ਸੀ ਦੂਜੇ ਦਾ ਗੋਲ ਘੇਰਾ ਸਵਾ ਲਿਆ ਸੀ ਤੇ ਹੁਣ ਜਿਹੜਾ ਨਾ ਮੈਂ ਹਾਲਾਂਕਿ ਉਹਨੇ ਸਟੋਰੀ ਦੱਸੀ ਪਹਿਲੇ ਉਹਨੇ ਮੈਨੂੰ ਕਾਟਨ ਦਿਖਾਇਆ ਮੈਂ ਕਿਹਾ ਯਾਰ ਇਹਦੇ ਨਾਲ ਦਾ ਮੇਰੇ ਕੋਲ ਸੇਮ 2 ਸੂਟ ਨੇ ਸੇਮ ਰੰਗ ਦੇ ਪਤਾ ਨਹੀਂ ਹੁਣ ਉਹਨੇ ਦੁਸ਼ਮਣੀ ਕੱਢੀ ਮੈਨੂੰ ਉਹਨੇ ਗੱਲਾਂ 'ਚ ਲਾ ਲੂ ਕੇ ਮੈਨੂੰ ਇਹ ਦੇ ਛੱਡਿਆ ਯਾਰ ਮਤਲਬ ਤੇਰੇ ਨਾਲ ਮੇਰਾ ਸੂਟ ਸੋਹਣਾ ਹੈ ਤੂੰ ਤੇ ਜਿਹੜੇ ਕੱਲ ਸੂਟ ਵਿਖਾਏ ਸੀ ਉਹਨਾਂ ਨੇ ਬੇਬੇ ਨੇ ਇੱਕ ਸੂਟ ਰੱਖ ਲਿਆ ਆਪਦੇ ਵਾਸਤੇ ਇਹ ਸੂਟ ਬੇਬੇ ਨੇ ਆਪਦੇ ਵਾਸਤੇ ਰੱਖ ਲਿਆ ਬੇਬੇ ਕਹਿੰਦੀ ਕਿਸੇ ਧੀ ਨੇ ਖਰੀਦਿਆ ਨਹੀਂ ਚਲੋ ਜਿਹੜਾ ਮੈਂ ਤੇ ਪਾਵਾਂ ਨਾ ਉਹਦੀ ਚੁੰਨੀ ਫੜ ਕੇ ਬੇਬੇ ਨੇ ਪੀਕੋ ਸ਼ੀਕੋ ਕਰਾ ਲਿਆ ਪੀਕੋ ਹਾਇਆ ਚ ਕਿਵੇਂ ਦੀ ਲੱਗੀ ਉਹਦੀ ਚੁੰਨੀ ਫੜ ਕੇ ਬੇਬੇ ਨੇ ਜਿਹੜਾ ਉਹਨਾਂ ਨੂੰ ਪੀਕੋ ਸ਼ੀਕੋ ਆਏ ਹਾਏ ਹਾਏ ਮੈਕਸੀਕੋ ਬਣਾ ਛੱਡਿਆ ਬੇਬੇ ਨੇ ਆਏ ਹਾਏ ਹਾਏ ਮਾਲਕਾ ਕਰਮ ਕਰ ਦੇ ਆਏ ਹਾਏ 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 7 ਰੰਗੀਆ ਸੂਟ ਤੁਸੀਂ ਪਾ ਲਿਆ ਇਹ ਸੂਟ ਕਿਤੇ ਪਾਇਆ ਹੋਵੇ ਤੁਹਾਡੀ ਨੋਹ ਨੇ ਤੇ ਕਿੱਡਾ ਜਚਣਾ ਸੀ ਉਹਦੇ ਨੋਹ ਲਈ ਨਹੀਂ ਰੱਖਿਆ ਤੇ ਆਪਦੇ ਲਈ ਪਾ ਲਿਆ ਬਸ ਮੈਂ ਕਦੋਂ ਪਾਇਆ ਤਾਂ ਸੀਤਾ ਹੀ ਨਹੀਂ ਦਾ ਰੱਖ ਲੈਣੀ ਇਹ ਆਪਦੀ ਨੋਹ ਲਈ ਸਵਾ ਦਿਓ ਤੁਸੀਂ ਬਸ ਇਹ ਆਪਦੀ ਨੋਹ ਨੂੰ ਸਵਾ ਉਹਦੇ ਲਈ ਰੱਖ ਲੈਣੀ ਹਾਂ ਕੁਮਾਰ ਰਾਣੀ ਤੇਰੇ ਲਈ ਸੂਟ ਤੇਰੇ ਸਿਲੈਕਟ ਕਰ ਲਿਆ ਤੇਰੇ ਲਈ ਠੀਕ ਹੈ ਤੇਰੇ ਭਰਾ ਨੇ ਲੈ ਲਿਆ ਤੇਰੇ ਭਰਾ ਨੇ ਕੁਮਾਰ ਰਾਣੀ ਤੇਰੇ ਲਈ ਸੂਟ ਲੈ ਲਿਆ ਠੀਕ ਹੈ
ਆ ਵੇਖੀ ਮਾਂ ਨੂੰ ਚੁੰਨੀ ਵਾਵਾ ਲੱਗਣ ਲਈ ਆ ਕੀ ਕੀਤਾ ਤੁਸੀਂ ਯਾਰ ਕਰ ਲੋ ਕਿਉਂ ਨੀ ਪਾਣਾ ਇੱਕ ਤੇ ਮੈਨੂੰ ਨਾ ਇਹ ਮਾਈ ਦੇ ਸੂਟ ਦੇਖ ਲੋ ਤੇ ਤੁਸੀਂ ਕਹਿਣਾ ਕਿ ਮਾਂ ਨੂੰ ਸੂਟ ਨਹੀਂ ਪਾਉਂਦਾ ਸੂਟ ਪਾਵੇ ਸੋ ਬਿਸਮਿਲ੍ਲਾ 1000 ਸੂਟ ਪਾਵੇ ਲੱਖ ਸੂਟ ਪਾਵੇ ਲੇਕਿਨ ਆ ਤੁਸੀਂ ਚੁੰਨੀ ਲਗੇ ਕਿਦੋਂ ਸੀ ਆ ਚੁੰਨੀ ਲਗੀ ਇਹ ਪੁੱਤ ਇਹ ਤੇਰਾ ਨਾ ਬਿਜ਼ਨਸ ਦੇ ਨਾ ਤਰੱਕੀ ਵਾਸਤੇ ਆ ਆ ਸੂਟ ਮੈਂ ਮਾਂ ਜੀ ਸਾਈਡ ਤੇ ਕੱਢ ਕੇ ਰੱਖਿਆ ਸੀਗਾ ਹਾਂ ਤੁਹਾਨੂੰ ਮੈਂ ਕਿਹਾ ਸੀ ਇਹ ਸੂਟ ਛੱਡ ਕੇ ਇਹਦਾ ਆਰਡਰ ਆਇਆ ਇਹ ਛੱਡ ਦਿਓ ਪਹਿਲੇ ਸੂਟ ਵਿਕਿਆ ਪਹਿਲਾ ਆਰਡਰ ਆਇਆ ਪਹਿਲਾ ਦਿਨ ਸੀ ਤੇ ਉਹ ਵੇਲਾ ਉਹ ਚੁੰਨੀ ਜਿਹੜੀ ਨਾ ਪੀਕੋ ਕਰਾ ਲਿਆਈ ਕਾਲਿਆ ਕਾਇਆ ਕੀ ਖਾ ਲਿਆ ਹਰ ਰੰਗ ਦਾ ਸਿਰਫ ਇੱਕ ਇੱਕ ਪੀਸ ਆਇਆ ਹਰ ਰੰਗ ਦਾ ਹੁਣ ਇਹ ਜਿਨ੍ਹਾਂ ਨੇ ਇਹ ਆਰਡਰ ਜਿਨ੍ਹਾਂ ਨੇ ਇਹਦੀ ਪੈਸੇ ਕੇ ਐਡਵਾਂਸ ਪੇਮੈਂਟ ਕੀਤੀ ਉਹਨਾਂ ਨੂੰ ਮੈਂ ਕੀ ਭੇਜਾਂ ਮੈਨੂੰ ਦੱਸੋ ਉਹਨਾਂ ਨੂੰ ਦੂਜਾ ਕਾਲ ਦੇ ਉਹ ਉਹਨਾਂ ਨੇ ਪੇਮੈਂਟ ਐਸੀ ਕੀਤੀ ਉਹਨਾਂ ਨੂੰ ਮੈਂ ਦੂਜਾ ਕਿਵੇਂ ਘਾਲਦਾ ਵੀ ਇਹਦੇ ਵਿੱਚ ਵੀ ਆ ਸਕਿਨ ਜਿਆਦਾ ਤੇ ਉਹ ਵੀ ਸਕਿਨ ਜਿਆਦਾ ਓਏ ਉਹਨੇ ਜਿਹੜਾ ਬੀਬੀ ਨੇ ਪਸੰਦ ਕੀਤਾ ਮੇਰਾ ਸਿਰ ਪਾੜ ਦੇਗਾ ਉਹਨੇ ਕਹਿਣਾ ਵੇ ਭਰਾਵਾ ਮੈਂ ਤੈਨੂੰ ਪਸੰਦ ਐ ਕੀਤਾ ਮੈਂ ਪੈਸੇ ਇੰਦੇ ਭੇਜੇ ਤੂੰ ਮੈਨੂੰ ਕੋਈ ਹੋਰ ਭੇਜੀਆਂ ਨਾ ਗ੍ਰੇਜਿਆ ਕਾਲ ਦੇ ਅਸੀਂ ਕਰ ਲੀਆਂ ਕਮਾਈਆਂ ਬਿਜ਼ਨਸ ਤੋਂ ਵੜ ਗਿਆ ਸਾਡਾ ਬਿਜ਼ਨਸ ਹੋ ਗਿਆ ਸਾਡਾ ਬਿਜ਼ਨਸ ਤੂੰ ਮਾਈ 8-10 ਲੱਖ ਤੇਰਾ ਤੂੰ ਪਾਣੀ ਫੇਰ ਦੇਣਾ ਕਸਮੇ ਜਿਹੜੇ ਪੈਸੇ ਬੰਨੇ ਨੇ ਨਾ ਤੂੰ ਉਹਨਾਂ ਤੇ ਪਾਣੀ ਫੇਰ ਦੇਂਗੀ ਇਹ ਸੂਟ ਵੱਖਰਾ ਕੱਢ ਕੇ ਰੱਖਿਆ ਸੀ ਮੈਂ ਤੁਹਾਨੂੰ ਆਖਿਆ ਸੀ ਕਿ ਇਹਨੂੰ ਜਿਹੜਾ ਨਾ ਛੇੜਿਆ ਇਹ ਤੁਸੀਂ ਲਗੇ ਕਿਹੜੇ ਵੇਲੇ ਤੇ ਇਹਨੂੰ ਜਿਹੜਾ ਪੀਕੋ ਕਿਹੜੇ ਵੇਲੇ ਕਰਾਇਆ ਤੁਸੀਂ ਅਭੀ ਤਾਂ ਮੈਂ ਜਵਾਨ ਹੂੰ ਕਸਮੇ ਪਿਛਲੇ ਇਹ ਰੋਜ਼ਿਆਂ ਦੇ ਵਿੱਚ ਤੇ ਜਿੰਨੇ ਸੂਟ ਅਸੀਂ ਸ਼ੁਰੂ ਕੀਤੇ ਨਾ ਲੈਣੇ ਇੰਨਾ ਗਰਮੀਆਂ ਦੇ ਅਸੀਂ ਜਿੰਨੇ ਲੋਨ ਨੇ ਕਾਟਨ ਸੂਟ ਇੱਕ ਸੂਟ ਨਹੀਂ ਸੀਪਿਆ ਇੱਕ ਸੂਟ ਵੀ ਨਾ ਸੀਪਿਆ ਤੇ ਨਾ ਪਾਇਆ ਅਜੇ ਤੱਕ ਨਾ ਈਤੇ ਸੀਪਿਆ ਨਾ ਰੋਜ਼ਿਆਂ 'ਚ ਸੀਪਿਆ ਪਿਛਲੀਆਂ ਗਰਮੀਆਂ ਸੀਤੇ ਉਹ ਹੁਣ ਇਹਨਾਂ ਗਰਮੀਆਂ 'ਚ ਪਾਉਣੇ ਜਿਹੜੇ ਇੰਨੀਆਂ ਗਰਮੀਆਂ 'ਚ ਸੀਪੇ ਉਹ ਅਗਲੀਆਂ ਗਰਮੀਆਂ 'ਚ ਪਾਉਣੇ ਅੱਲਾ ਕਰੇ ਮੇਰੀ ਜ਼ਿੰਦਗੀ ਰਵੇ ਤੇ ਅਗਲੀਆਂ ਗਰਮੀਆਂ 'ਚ ਪਾਉਂਗੀ ਮੈਂ ਜੇ ਮਰ ਗਈ ਨਾ ਤੇ ਫਿਰ ਇਹਨਾਂ ਨੂੰ ਰੱਖ ਲੈਂਦਾ ਹੀ ਨਾ ਕਿਸੇ ਮੈਂ ਕੀ ਕਰਾਂ ਸਮਾਈ ਦਾ ਮੈਨੂੰ ਕੋਈ ਹਿਸਾਬ ਦੱਸੋ ਕਿ ਵੇਲੋ ਜਿਹੜਾ ਪਹਿਲਾ ਸੂਟ ਦਾ ਆਰਡਰ ਹੈ ਯਾਰ ਮੈਂ ਕੀ ਕਰਾਂ ਮੈਂ ਮੈਨੂੰ ਸਮਝੋ ਬਾਹਰ ਨਾ ਹੈ ਪੁੱਤ ਏਦਾਂ ਨਾ ਕਰ ਉਹ ਵੇਲਾ ਨਾ ਆ ਮੈਂ ਝੋਲੀਆਂ ਪਾ ਚੁੱਕ ਕੇ ਦੁਆਵਾਂ ਕਰਦੀ ਰਹਿੰਦੀ ਅੱਲਾ ਪਾਕ ਮੇਰੇ ਪੁੱਤ ਦੀ ਓਏ ਯਾਰ ਤੁਸੀਂ ਮੇਰੀ ਗੱਲ ਸੁਣੋ 200 ਸੂਟ ਪਿਆ 200 ਦੇ ਵਿੱਚੋਂ ਤੁਹਾਨੂੰ 199 ਛੱਡ ਕੇ ਇਹੀ ਪਸੰਦ ਆਇਆ मैंने यही रंग प्यारा लगा था ਲੈ ਵੀ ਭੈਣ ਮੇਰੀ ਅਗਰ ਤੂੰ ਵੇਖਣ ਨਹੀਂ ਨਾ ਤੇਰੇ ਅੱਗੇ ਮੈਂ ਹੱਥ ਜੋੜਦਾ ਤੈਨੂੰ ਮਾਫੀ ਦੇ ਦੇ ਮੈਂ ਤੇਰੀ ਪੇਮੈਂਟ ਤੈਨੂੰ ਵਾਪਸ ਕਰਦਾ ਉਹਦੇ ਨਾਲ ਮੈਂ ਤੈਨੂੰ ਡਬਲ ਪੈਸੇ ਵਾਪਸ ਕਰਦਾ ਠੀਕ ਹੈ ਤੇ ਜਿਹੜਾ ਨਾ ਜੇ ਤੇ ਇਹਨਾਂ ਤੋਂ ਇਲਾਵਾ ਕੋਈ ਹੋਰ ਪਸੰਦ ਆਉਂਦਾ ਤਾਂ ਠੀਕ ਹੈ ਨਹੀਂ ਤੇ ਮੇਰੀ ਭੈਣ ਮੈਂ ਤੈਨੂੰ ਡਬਲ ਪੈਸੇ ਵਾਪਸ ਕਰਦਾ ਤੇ ਮੈਨੂੰ ਜਿਹੜਾ ਨਾ ਤੂੰ ਮਾਫੀ ਦੇ ਤੂੰ ਮੇਰੀ ਪਹਿਲੀ ਕਸਟਮਰ ਸੀ ਤੇ ਇਹ तेरी सहेली ने कस्टमर मेरा खराब कर छड़िया मैंने पहले बता देता ना मैं किसी को दे चुका हूँ मैंने कहा ये तो पड़ा मैं ਤੁਹਾਨੂੰ ਆਖਿਆ ਸੀ ਕਿ ਮੈਂ ਸਾਈਡ ਤੇ ਰੱਖਿਆ ਸੂਟ ਇਹਨੂੰ ਨਾ ਛੇੜਿਆ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਉੱਥੇ ਪਿਆ ਸੀ ਮੈਂ ਚੁੱਕ ਕੇ ਤੇ ਪੀ ਕੋ ਕਰਵਾ ਲਈ ਮਾਸ਼ਾਅੱਲਾ ਜੀ ਹੋ ਗਿਆ ਆਪਣੇ ਖਾਣੇ ਦਾ ਟਾਈਮ ਤੇ ਖਾਣੇ ਦੇ ਵਿੱਚ ਅੱਜ ਬੇਬੇ ਨੇ ਬਣਾ ਦਿੱਤੀ ਲੂਣੀ ਭਾਤ ਨਾਲ ਅਚਾਰ ਬੇਬੇ ਕੱਢ ਰਹੀ ਹੈ ਇੱਧਰ ਆਪਣੇ ਕੋ ਬੱਚੀ ਖੁਚੀ ਦਾਲ ਤੇ ਇੱਧਰ ਦੁੱਧ ਗਰਮ ਕਰਨਾ ਰੱਖ ਦਿੱਤਾ ਕਿਉਂਕਿ ਸਾਦਾ ਚਾਵਲ ਨੇ ਕਿਸੇ ਤਰ੍ਹਾਂ ਵੀ ਟਰਾਈ ਕਰ ਸਾਦਾ ਚਾਵਲਾਂ ਦੀਆਂ ਡਿਫਰੈਂਟ ਰੈਸਪੀਆਂ ਟਰਾਈ ਕਰਾਂਗੇ ਤੇ ਇਹ ਦੱਸੋ ਕਿ ਦੁੱਧ ਪਾ ਕੇ ਹਜੇ ਤੱਕ ਵੱਡੇ ਹੋਣ ਤੋਂ ਬਾਅਦ ਕੌਣ-ਕੌਣ ਚਾਵਲ ਖਾਂਦਾ ਬੱਚੇ ਹੁੰਦੇ ਤੇ ਖਾਂਦੇ ਸੀ ਲੇਕਿਨ ਦੁੱਧ ਪਾ ਕੇ ਹਜੇ ਵੀ ਚਾਵਲ ਕੌਣ ਖਾਂਦਾ ਜਾਂ ਚਾय ਪਾ ਕੇ ਜਿਹੜੇ ਸਾਦਾ ਬਿਲਕੁਲ ਚਾਵਲ ਹੁੰਦੇ ਸਾਦਾ ਚਾਵਲ ਆਪਾਂ ਨੂੰ ਤੇ ਪਸੰਦ ਹੈ ਬਾਬਾ ਜੀ ਅਚਾਰ ਦੇ ਨਾਲ ਤੇ ਬੇਬੇ ਕੋਲ ਮੈਂ ਅਚਾਰ ਵਾਵਾ ਸਾਰਾ ਕਢਾ ਲਿਆ ਐਤਕੀ ਮੈਂ ਬੇਬੇ ਨੂੰ ਆਖਿਆ ਸੀ ਮੈਂ ਕਿਹਾ ਆਪਾਂ ਅੰਬ ਛਿੱਲ ਕੇ ਨਾ ਮਤਲਬ ਵਿੱਚੋਂ ਗੁਟਲੀਆਂ ਕੱਢ ਕੇ ਛੋਟੇ ਛੋਟੇ ਪੀਸ ਕਰਕੇ ਚਾਰ ਬਣਾਈਏ ਕੁਛ ਚਾਰ ਥੋੜਾ ਜਿਹੜਾ ਚਾਵਲਾਂ ਦੇ ਵਾਸਤੇ ਲੇਕਿਨ ਬੇਬੇ ਨਹੀਂ ਮੰਨੀ ਹੁਣ ਐਸੇ ਤਰ੍ਹਾਂ ਕੱਟਣਾ ਪਏਗਾ ਲੇਕਿਨ ਹੁਣ ਮੇਰੇ ਮੂੰਹ ਦੇ ਵਿੱਚੋਂ ਪਾਣੀ ਆ ਰਿਹਾ ਹੁਣ ਆਪਾਂ ਚਾਵਲ ਖਾਵਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਕੁਛ ਆਪਾਂ ਦੁੱਧ ਪਾ ਕੇ ਟਰਾਈ ਕਰਾਂਗੇ ਕੁਛ ਇਦਾਂ ਟਰਾਈ ਕਰਾਂਗੇ ਲੇਕਿਨ ਮੇਰੇ ਹੱਥਾਂ ਨੂੰ ਤੇਲ ਛਿੱਲ ਲੱਗ ਜਾਣਾ ਮੈਂ ਵਲੌਗ ਨਹੀਂ ਬਣਾਵਾਂਗਾ ਵਲੌਗ ਮੈਂ ਪਹਿਲੇ ਦੱਸ ਰਿਹਾ ਤੁਹਾਨੂੰ ਠੀਕ ਹੈ ਹੁਣ ਮੈਂ ਖਾਣਾ ਸ਼ਾਨਾ ਖਾ ਕੇ ਫਿਰ ਤੁਹਾਨੂੰ ਮਿਲਦਾ